ਮੈਂ ਸੁਖਵੀਰ ਹੋਣਾ ਨੂੰ ਕਹਿ ਰਿਹਾ ਸੀ ਵੀ ਹੁਣ ਕੋਈ ਸੁਣਨ ਜੋਗਾ ਰਹਿ ਗਿਆ ਤੇ ਮੇਰੀ ਘਰ ਵਾਲੀ ਮੇਰੀ ਡਾਇਰੈਕਟਰ ਆ, ਉਹ ਮੈਨੂੰ ਕਹਿੰਦੀ ਆ ਰਜ਼ਾ ਸਾਹਿਬ ਜੀ ਕਹਿੰਦੀ ਆ ਪਹਿਲਾਂ ਪੇੜ ਬੰਨ ਲਓ ਜਾ ਕੇ। ਪਰ ਪੇੜ ਬੰਨਣ ਤੋਂ ਮੁਰਾਦ ਉਹਦੀ ਹੈ ਕਿ ਥੋੜੀ ਜਿਹੀ ਹਲਕੀ ਫੁਲਕੀ ਗੱਲ ਕਰੋ। ਬੰਦੇ ਬੜੀਆਂ ਭਾਰੀਆਂ ਗੱਲਾਂ ਸੁਣ ਕੇ ਤੇ ਸ਼ਾਇਦ ਅੱਕ ਥੱਕ ਨਾ ਗਏ। ਹੁਣ ਮੈਂ ਨਹੀਂ ਕਹਿੰਦਾ ਵੀ ਤੁਸੀਂ ਅੱਕ ਥੱਕ ਗਏ ਹੋ, ਕਿਉਂਕਿ ਜੇ ਮੈਂ ਇਹ ਗੱਲ ਕਵਾਂਗਾ ਤੇ ਉਹਨਾਂ ਦੇ ਖਿਲਾਫ ਜਾਂਦੀ ਜਿਹੜੇ ਬੋਲ ਕੇ ਗਏ ਨੇ ਸਾਰੇ ਲੋਕ, ਮੈਂ ਵੀ ਇਹ ਗੱਲ ਕਹਿਣੀ। ਪਰ ਇੰਨੀ ਗੱਲ ਜ਼ਰੂਰ ਆ ਕਿ ਮੈਨੂੰ ਆਪਣੇ ਬਾਰੇ ਕਦੀ ਕੋਈ ਭਰਮ ਨਹੀਂ ਕਰ ਰਿਹਾ। ਇਸ ਗੱਲ ਦੇ ਬਾਵਜੂਦ ਕਿ ਦੋ ਨੌਜਵਾਨ ਲੇਖਕ ਜਿਹੜੇ ਨੇ ਉਹਨਾਂ ਨੇ ਮੈਨੂੰ ਪੜ੍ਹਿਆ ਹੋਇਆ ਔਰ ਮੇਰੇ ਬਾਰੇ ਬੜਾ ਯਾਰ ਤੂੰ ਇਹਦਾ ਜਿੱਥੇ ਖਲੋਣਾ ਚਾਹੀਦਾ ਉਦੋਂ ਖਲੋਤਾ ਨਹੀਂ ਗਾ। ਮੇਰੇ ਵਾਰੀ ਖਲੋ ਗਿਆ ਪਹਿਲੇ ਹੀ ਉੱਠ ਕੇ। ਇਸ ਗੱਲ ਦੇ ਬਾਵਜੂਦ ਕਿ ਉਹਨਾਂ ਨੇ ਪੜ੍ਹਿਆ ਹੋਇਆ, ਸਾਕਿਬ ਸਾਹਿਬ ਨੇ ਪੜ੍ਹਿਆ ਹੋਇਆ ਤੇ ਹੋਰ ਨਾ ਕੁਝ ਇੱਕ ਨੇ ਵੀ ਇੱਕ ਅੱਧੀ ਦੋ ਪਾਲ ਸਾਹਿਬ ਨੇ ਕੁਝ ਕਹਾਣੀਆਂ ਪੜ੍ਹੀਆਂ ਨੇ, ਸਾਰੀਆਂ ਪੜ੍ਹੀਆਂ। ਚਲੋ ਬਾਕੀਆਂ ਨੇ ਮੈਨੂੰ ਪਤਾ ਮੇਰੀਆਂ ਕਹਾਣੀਆਂ ਨਹੀਂ ਪੜ੍ਹੀਆਂ ਹੋਈਆਂ ਤੇ ਜਾਂ ਜਿਹਨਾਂ ਪੜ੍ਹੀਆਂ ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ। ਤੇ ਮੇਰਾ ਇਹ ਮੰਨਣਾ ਆ ਕਿ ਜਿਹਨੂੰ ਤੇ ਮੈਂ ਕਹਿੰਦਾ ਹੁੰਦਾ ਜਿਹਨੂੰ ਤੇ ਵਰਿਆਮ ਸਿੰਘ ਸੰਧੂ ਦਾ ਪਤਾ ਆ ਵੀ ਉਹ ਕੀ ਆ ਤੇ ਉਹਦੇ ਸਾਹਮਣੇ ਇਹੋ ਹੀ ਕਹਿਣ ਦੀ ਲੋੜ ਆ ਵੀ ਇਹ ਵਰਿਆਮ ਸਿੰਘ ਸੰਧੂ ਆ ਤੇ ਉਹਦੇ ਅੰਦਰ ਵਰਿਆਮ ਸਿੰਘ ਸੰਧੂ ਪੂਰੇ ਦਾ ਪੂਰਾ ਲਿਸ਼ਕ ਉੱਠਣਾ, ਦੂਜੀ ਗੱਲ ਕਰਨ ਦੀ ਜ਼ਰੂਰਤ ਕੋਈ ਨਹੀਂ। ਤੇ ਜਿਹਨੂੰ ਨਹੀਂ ਪਤਾ, ਜਿਹਨੇ ਨਹੀਂ ਪੜ੍ਹਿਆ, ਉਹਦੇ ਬਾਰੇ ਭਾਵੇਂ 10 ਬੰਦਿਆਂ ਨੂੰ ਬੁਲਾ ਲਓ, ਭਾਵੇਂ 20 ਨੂੰ ਬੁਲਾ ਲਓ, ਸਾਰਾ ਜ਼ੋਰ ਲਾ ਲਓ, ਉਹਨਾਂ ਦਾ ਕੁਝ ਨਹੀਂ ਸੌਰਨ ਲੱਗਾ। ਇਸ ਗੱਲ ਦਾ ਵੀ ਮੈਨੂੰ ਪਤਾ ਹੈ। ਟੋਰਾਂਟੋ ਮੇਰਾ ਇੱਕ ਦੋਸਤ ਹੈ ਕਿਰਪਾਲ ਸਿੰਘ ਪੰਨੂ, ਸਾਡੇ ਘਰ ਨੇੜੇ ਸੀ, ਅਸੀਂ ਸੈਰ ਕਰਨ ਇਕੱਠੇ ਸਵੇਰੇ ਜਾਂਦੇ ਸੀ। ਉਹਨੂੰ ਨਾ ਮੇਰੀ ਤਾਰੀਫ ਕਰਨ ਦੀ ਬੜੀ ਆਦਤ ਸੀ। ਜਿਹੜਾ ਬੰਦਾ ਰਾਹ 'ਚ ਮਿਲਣਾ, ਕਿਉਂਕਿ ਮੇਰੇ ਤੋਂ 10-15 ਸਾਲ ਪਹਿਲਾਂ ਦਾ ਗਿਆ ਹੋਇਆ ਸੀ, ਉਹਨੂੰ ਮਿਲਦਿਆਂ ਸਾਰੀ ਉਹਦੇ ਅੰਦਰੋਂ ਮੇਰੇ ਪ੍ਰਤੀ ਮੁਹੱਬਤ ਦਾ ਉਛਾਲ ਉੱਠਣਾ ਤੇ ਉਹਨੇ ਕਹਿਣਾ ਜੀ ਇਹ ਵਰਿਆਮ ਸਿੰਘ ਸੰਧੂ ਨੇ, ਪੰਜਾਬੀ ਦੇ ਬੜੇ ਵੱਡੇ ਅਫਸਾਨਾ ਨਿਗਾਰ ਨੇ, ਬੜੇ ਵੱਡੇ ਬੁਲਾਰੇ ਨੇ, ਇਹ ਨੇ ਉਹ ਨੇ ਵਗੈਰਾ ਵਗੈਰਾ ਵਗੈਰਾ। 2-2.5 ਮਿੰਟ ਉਹਨੇ ਲਾ ਦੇਣੇ, ਮੈਂ ਲਾਗੇ ਸੰਗਦੇ ਨੇ ਖੜੋਤੇ ਰਹਿਣਾ। ਜਦੋਂ ਉਹਨੇ ਚਲੇ ਜਾਣਾ ਮੈਂ ਕਹਿਣਾ ਪੰਨੂ ਸਾਹਿਬ ਇਸ ਤਰ੍ਹਾਂ ਨਾ ਕਰਿਆ ਕਰੋ, ਮੈਨੂੰ ਸੰਗ ਲੱਗਦੀ ਆ। ਅਗਲੇ ਨੂੰ ਨਹੀਂ ਪਤਾ, ਉਹ ਮੈਂ ਲਿਸ਼ਕਣ ਵਾਲੀ ਗੱਲ ਉਹਨਾਂ ਨੂੰ ਕਹਿਣੀ। ਉਹ ਕਹਿੰਦੇ ਨਹੀਂ ਮੇਰੇ ਮਨ ਨੂੰ ਠੰਡ ਨਹੀਂ ਗੀ ਪੈਂਦੀ। ਜਿਹੜਾ ਸਾਰਿਆਂ ਨੇ ਆਪਣੇ ਮਨ ਨੂੰ ਠੰਡ ਪਾਈ ਆ ਕੇ ਮੇਰੇ ਮਨ ਨੂੰ ਠੰਡ ਨਹੀਂ ਗੀ ਪੈਂਦੀ ਜਿਹੜੇ ਚਿਰ ਤੱਕ ਮੈਂ ਇਹਦਾ ਦੱਸਾਂ। ਤੇ ਇੱਕ ਦਿਨ ਕੀ ਹੋਇਆ, ਇੱਕ ਸੱਜਣ ਅੱਗੋਂ ਮਿਲਿਆ ਤੇ ਉਹਨਾਂ ਨੇ ਉਸ ਤਰ੍ਹਾਂ ਹੀ, ਇਹ ਵਰਿਆਮ ਸਿੰਘ ਸੰਧੂ ਨੇ ਬੜੇ ਵੱਡੇ ਅਫਸਾਨਾ ਨਿਗਾਰ ਨੇ, ਇਹਨਾਂ ਨੇ ਗਦਰ ਲਹਿਰ ਉੱਤੇ ਵੀ ਇੰਨਾ ਕਿਤਾਬਾਂ ਲਿਖੀਆਂ, ਇੰਨਾ ਕੰਮ ਕੀਤਾ, ਇਹ ਬੜੇ ਵੱਡੇ ਬੁਲਾਰੇ ਨੇ ਵਗੈਰਾ ਵਗੈਰਾ ਵਗੈਰਾ। ਉਹਨੇ ਸੁਣੀ ਸਾਰੀ ਗੱਲ ਤੇ ਸੁਣ ਕੇ ਉਹ ਕਹਿੰਦਾ ਚਲੋ ਪੰਨੂ ਸਾਹਿਬ ਉਹ ਤੇ ਗੱਲ ਠੀਕ ਆ, ਪਰ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ। ਤਾਂ ਮੈਂ ਫਿਰ ਆਖਿਆ ਮੈਂ ਪੰਨੂ ਸਾਹਿਬ ਮੇਰੀ ਇੰਨੀ ਕਿਰਾਈ ਬਣਾਉਣੀ ਸੀ ਨਾ, ਨਹੀਂ ਤੇ ਤੁਸੀਂ ਤਾਂ ਚਲੋ ਘੱਟੋ ਘੱਟ ਇਹਨਾਂ ਨੇ ਮੇਰੇ ਬਾਰੇ ਬੜੀਆਂ ਚੰਗੀਆਂ ਗੱਲਾਂ ਕੀਤੀਆਂ, ਮੈਨੂੰ ਬੜਾ ਚੰਗਾ ਲੱਗਾ। ਤੁਸੀਂ ਸਾਰੇ ਆਏ ਹੋ, ਇਹ ਵੀ ਬੜਾ ਚੰਗਾ ਲੱਗਾ। ਔਰ ਮੈਂ ਜਿਹੜਾ ਬਣਾਇਆ ਇਹਨੇ ਪੋਸਟਰ ਅਫਜ਼ਲ ਨੇ, ਤੇ ਮੈਂ ਉਹਦੇ ਉੱਤੇ ਨਾਂ ਪੜ੍ਹੇ ਸੀ ਉਠਾ ਕੇ, ਤੇ ਹੁਣ ਮੈਨੂੰ ਪਤਾ ਨਹੀਂ ਵੀ ਉਹ ਚਿਹਰੇ ਕਿਹੜੇ ਨੇ, ਕੁਝ ਇੱਕ ਨੂੰ ਤੇ ਪਛਾਣਦਾ, ਪਰ ਉਹ ਬੜੇ ਵੱਡੇ ਨਾਂ ਨੇ ਇੱਥੋਂ ਦੇ। ਤੇ ਉਹ ਮੈਂ ਕਹਿੰਦਾ ਨਾ ਵੀ ਉਹ ਅੱਲਾਹ ਪਾਕ ਪਰਵਰਦਗਾਰ ਉਹਨਾਂ ਦੇ ਨਾਂ ਜਾਣਦਾ ਹੀ ਆ, ਤੇ ਉਹਨਾਂ ਸਾਰੇ ਦਾ ਨਾਂ ਸਮਝੋ ਮੈਂ ਲੈ ਹੀ ਰਿਹਾ ਆ। ਪਰ
मैं उन्हें सारे दी अदब करदा और बड़ा शुक्रगुजार है कि वो इस महफल दे विच आए ने। वो सामने बैठे ने जेडे दाढ़ी वाले राजा साहब को लाश, ठीक है ना, जिंदाबाद। तो हाँ मेहरबानी जी। हुण थोड़ी जी मैं वैसे तो गल है कि इन्नियां गल्लां हो चुकियां, मैनूं आप नूं नहीं पता लगदा कि मैं गल कित्थों शुरू करां। पर जिवें साकिब साहब ने गल किया अपने पिछोकड़ दी, मैं वो क्या सीगा कि कोई लेखक जमांदरू नहीं होता। जिहड़े ने गल की मैं क्या सीगा कि जे जमांदरू ही लेखक होने होंदे ते टालस्टाय, गोरकी, शोलोखोव जो भी सारे सारे हैगे आ भी उन्होंने उधर ही क्यों होना सी। असीं पंजाबी कोई रब दे मां मारे हुए शहीदां च भी इत्थे भी कोई एक अद्धा पैदा हो जाता। मेरा कहने तो मतलब है कि कोई भी बंदा अपने इतिहास के हालात का बनाया बनता है। इन्होंने गल की शायरी की, ठीक है शायरी की एक वड्डी परंपरा सी, पर फिक्शन की कोई परंपरा नहीं सी साडे कोल ना। ते जिहड़ी तुसीं कहा साडे पुरख, इहदे भी पुरख, तुसीं कहा कि वरियाम का भी एक पिछोकड़ हैगा, ते वरियाम का पिछोकड़ तुसीं कहा कि सेखो होनी, संत सिंह सेखो होनी, सुजान सिंह होनी सी, ते वो सीगे मेरे पिछोकड़, मेरे पुरखे सीगे, पर वो टालस्टाय नहीं सी हैगे, पर वो मेरे पुरखे सी। मैनूं उन्हां ते माण है, मैं उन्हां कोल बहुत कुछ लिया होया। मैं कह रहा कि वरियाम सिंह संधू जिहड़ा बंदा है ना, ये अपने इतिहास का, अपने हालात का बनाया होया बंदा है, और अपने पुरखियां दे जीन्स दे राही जो कुछ मेरे विच जमा पहलू आए होणगे वो सारे कुछ जिहड़े ने रला बला के एक टोटा टोटा जोड़ के वरियाम सिंह संधू बनिया। और मेरी खुशनसीबी है, मैं मेरा कोई दावा नहीं इस तरह का हैगा कि मेरे खानदान दे विच बहुत वड्डे लेखक होए ने, विद्वान होए ने। सुकीरत बैठा है साडे कोल, ये बड़ा भागा वाला जी है कि इहदे नाना जी पंजाबी जबान दे बादशाह सन, इन्हां दे नाना जी सन, मेरे पुरखे सन। मैं जे वरियाम सिंह संधू बनया ते उन्हां विच गुरबख्श सिंह होना दा भी बहुत वड्डा हत्थ है कि मैं वरियाम सिंह संधू हाँ, क्योंकि मेरे कोल गुरबख्श सिंह सी, मेरा पुरखा सीगा। मेरी सोच नूं पहली बार विज्ञानक शो देण वाला, तर्क देण वाला सरदार गुरबख्श सिंह प्रीत लड़ी सी। तो अगली रिश्तगी की गल तो है कि उर्मिला जी जिहड़े इन्हां दे माता जी ने, वो मैनू अपना छोटा भरा मनते सन और सचमुच मनते सन। मेरी घरवाली नूं भाभी कहते सन। ते आनंद साहब इन्हां दे जिहड़े पिता जी सन, वो भी पंजाबी जबान के जादूगर सन। जदों बोलते सन तो जिवें पूर्ण सिंह ने कहा जां लिखते सन, जदों अखरां दे अखर उन्हां दे जिवें कहने हत्थां विचों डिग डिग पैंदे सीगे, मोती परोंदे सन, मोती बोलते सन। उन्हां कोलों भी असीं बहुत कुछ सीखिया, बहुत कुछ लिया होया। ते मैनूं इस गल दी भी खुशी है कि उर्मिला जी ते मेरे भरा समझदे सन। वो भी जदों 15 बंदिआं 'च खड़ोते हुंदे सीगे ते उन्हां दे आले दुआले भीड़ लगी हुंदी सी। बहुत वड्डे लेखक, बहुत वड्डे पत्रकार, बहुत वड्डे राजनीतिवान सन। ते वो खड़ोते खड़ोते उत्थों दूरों वेख के मैनूं कहंदे ओ पासे हट जाओ, पासे हट जाओ, मैनूं लंबू नूं पहले जफ्फी पा लैण दिओ। तो फिर लंबू नूं जफ्फी पाउंदे सन आके। ये जफ्फी जिहड़ी सी ना, ये जफ्फी मेरे पुरखियां दी जफ्फी है। ये जगजीत सिंह आनंद दी जिहड़ी जफ्फी है ना, वो जफ्फी है पंजाबी वार्तक दी, पंजाबी प्रोस दी, पंजाबी शब्द दी जफ्फी सीगी। ये जिहड़ी मेरे पुरखियां दी जफ्फी सी, ये मैं उन्हां कोलों सारिआं कोलों लई। ते मेरी खुशनसीबी जिहड़ी ये सी कि मेरा कोई बड़ा, मैं अपने खानदान विचों पहला बंदा है, पहला बच्चा जिन्हें 10 जमातां पास कीतियां। ते मेरा प्यो 7 जमातां पढ़िया होया सीगा। पर चंगी गल ये सी कि मेरे पुत्र प्यो नूं साहित्य पढ़न दा शौक सीगा। पता नहीं कित्थों पिया होऊगा उहनूं। जदों मैं 7-8 साल दा हां ते साडे घर प्रीत लड़ी आउंदी हुंदी सीगी। ते मैनूं अजे तक याद, मैं 8 साल दा होवांगा जदों मेरी मां मेरे सिर विच घिओ झसदी पई सी। ते मैं 8 सालां दी उमर दे विच भी वो प्रीत झरोखे विचों कालम हुंदा सी प्रीत लड़ी दे विच, ते उहनूं पढ़न दी कोशिश करदा पिया। तो मेरा पिता
ਰਾਤ ਨੂੰ ਲਾਲਟੈਨ ਦੇ ਚਾਨਣ ਵਿੱਚ ਇੱਕ ਮੰਜੀ ਉੱਤੇ ਮੇਰੀ ਮਾਂ ਪਈ ਹੋਈ ਆ, ਮੈਂ ਆਪਣੇ ਪਿਓ ਦੇ ਨਾਲ ਪਿਆ ਹੋਇਆ, ਮੈਂ 6 ਸਾਲ ਦਾ 5 ਸਾਲ ਦਾ 4 ਸਾਲ ਦਾ ਬੱਚਾ ਹੋਵਾਂਗਾ। ਮੇਰਾ ਪਿਓ ਗੁਰਮੁਖ ਸਿੰਘ ਮੁਸਾਫਰ ਦੀਆਂ ਕਹਾਣੀਆਂ ਸੁਣਾ ਰਿਹਾ, ਮੇਰਾ ਪਿਓ ਚਿੱਟਾ ਲਹੂ ਪੜ੍ਹ ਕੇ ਸੁਣਾ ਰਿਹਾ, ਮੇਰਾ ਪਿਓ ਕਈ ਕੁਝ ਪੜ੍ਹ ਕੇ ਸੁਣਾ ਰਿਹਾ ਹੈ। ਪਤਾ ਨਹੀਂ 40 ਜਾਂ 50 ਲਿਟਰੇਚਰ ਦੀਆਂ ਵੱਡੀਆਂ ਕਿਤਾਬਾਂ ਜਿਹੜੀਆਂ ਨੇ ਪਏ ਬਿਸਤਰੇ ਤੇ ਪਏ ਹੋਏ, ਉਹ ਸੁਣਾ ਮੈਨੂੰ ਥੋੜਾ ਰਿਹਾ ਸੀਗਾ। ਹੁਣ ਤਾਂ ਪਤਾ ਵੀ ਨਹੀਂ ਵੀ ਇਸ ਬੱਚੇ ਨੂੰ ਕੋਈ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਉਹ ਤੇ ਮੇਰੀ ਮਾਂ ਨੂੰ ਸੁਣਾ ਰਿਹਾ ਸੀ। ਤੇ ਮੈਂ ਜਿਵੇਂ ਝੋਨੇ ਦੇ ਪੰਜ ਡੀਲੇ ਨੂੰ ਪਾਣੀ ਆਉਂਦਾ ਨਾ, ਤੇ ਮੇਰੇ ਪਾਣੀ ਨਾਲ ਨਾਲ ਆ ਰਿਹਾ ਸੀ। ਉਦੋਂ ਹੀ ਕਿਤੇ ਮੇਰੇ ਅੰਦਰ ਕਹਾਣੀ ਦਾ ਬੀਜ ਡਿੱਗ ਪਿਆ ਸੀਗਾ। ਔਰ ਜਦੋਂ ਉਹ ਬਾਗੀ ਦੀ ਧੀ ਕਹਾਣੀ ਪੜ੍ਹ ਕੇ ਸੁਣਾ ਰਿਹਾ ਸੀਗਾ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ, ਮੈਨੂੰ ਅਜੇ ਤੱਕ ਯਾਦ ਹੈ ਕਿ ਰਾਜਨੀਤਿਕ ਪਿਤਾ ਹੈ, ਪੁਲਿਸ ਫੜਨ ਵਾਸਤੇ ਆ ਗਈ ਹੈ, ਆਜ਼ਾਦੀ ਸੰਗਰਾਮੀਆਂ ਹੈ, ਧੀ ਬਿਮਾਰ, ਘਰ ਵਾਲੀ ਨੂੰ ਵੀ ਫੜ ਲਿਆ ਜਾਣਾ, ਉਹਨੂੰ ਧੀ ਬਿਮਾਰ ਹੈ ਇਕੱਲੀ 12-13 ਸਾਲ ਦੀ, ਉਹਨੂੰ ਬਿਮਾਰੀ ਦੀ ਹਾਲਤ ਵਿੱਚ ਭੂਆ ਦੇ ਕੋਲ ਛੱਡ ਕੇ ਘਰ ਵਿੱਚ ਸੀਗੀ, ਉਹ ਪੁਲਿਸ ਦੇ ਨਾਲ ਚਲੇ ਜਾਂਦਾ ਹੈ, ਮਾਂ ਉਧਰੋਂ ਗ੍ਰਿਫਤਾਰ ਹੋ ਜਾਂਦੀ ਹੈ, ਭੂਆ ਬਿਮਾਰ ਭਤੀਜੀ ਨੂੰ ਨਾਲ ਲੈ ਕੇ ਆਪਣੇ ਚਲੇ ਜਾਂਦੀ ਹੈ, ਪਰ ਉਹਦਾ ਘਰ ਵਾਲਾ ਫੌਜੀ ਹੈ। ਜਦੋਂ ਉਹ ਆਉਂਦਾ ਹੈ ਤੇ ਉਹ ਕਹਿੰਦਾ ਤੂੰ ਬਾਗੀ ਦੀ ਧੀ ਨੂੰ ਆਪਣੇ ਘਰ ਵਿੱਚ ਰੱਖਿਆ, ਤੂੰ ਮੇਰੀ ਨੌਕਰੀ ਗਵਾਉਣੀ ਹੈ। ਭੂਆ ਨੂੰ ਉਹ ਲੈ ਕੇ ਆਪਣੇ ਨਾਲ ਫੌਜੀ ਛਾਉਣੀ 'ਚ ਚਲੇ ਜਾਂਦਾ, ਔਰ ਉਹ ਕੱਲੀ ਕੁੜੀ ਜਿਹੜੀ ਆ ਉਹ ਬਰੂਹਾਂ ਉੱਤੇ ਬੈਠੀ ਆ, ਉਹਦਾ ਕੋਈ ਵਾਲੀ ਵਾਰਸ ਨਹੀਂ ਰਹਿ ਜਾਂਦਾ। ਤੇ ਜਦੋਂ ਉਹ ਬਰੂਹਾਂ 'ਚ ਬੈਠੀ ਆ, ਭੂਆ ਤਾਲਾ ਲਾ ਗਈ ਆ, ਭਤੀਜੀ ਨੂੰ ਛੱਡ ਗਈ ਆ, ਘਰ ਵਾਲੇ ਨਾਲ ਟਾਂਗੇ 'ਚ ਬੈਠੀ ਪਿੱਛੇ ਭਤੀਜੀ ਨੂੰ ਦੇਖਦੀ ਆ, ਨਾਲੇ ਰੋ ਰਹੀ ਆ, ਤੇ ਭਤੀਜੀ ਆਪਣੀ ਭੂਆ ਨੂੰ ਜਾਂਦਿਆਂ ਵੇਖਦੀ ਪਈ ਆ, ਤੇ ਮੇਰੀਆਂ ਅੱਖਾਂ 'ਚ ਅੱਥਰੂ ਆਉਂਦੇ ਸੀ। ਇੱਕ ਬੱਚਾ ਰੋ ਰਿਹਾ ਹੈ, ਥੋੜੀ ਭਾਵੁਕ ਹੋ ਗਿਆ। ਤੇ ਮੈਂ ਜਿਹੜੀ ਗੱਲ ਅਸਲੀ ਮੈਂ ਕਹਿੰਦਾ ਹੁਣ, ਮੈਂ ਆਪਣੇ ਬੱਚੇ ਨੂੰ MA 'ਚ ਪੜ੍ਹਾਉਂਦਾ ਰਿਹਾ ਤੇ ਮੈਂ ਮਿਸਾਲ ਦਿੰਦਾ ਹੁੰਦਾ ਸੀਗਾ ਕਿ ਜੇ ਤੁਹਾਡਾ, ਚਲੋ ਪਹਿਲਾਂ ਮੈਂ ਮਿਸਾਲ ਦੇ ਦਵਾਂ, ਪੇੜ ਬਣ ਲਈ ਥੋੜਾ ਜਿਹਾ। ਇੱਕ ਵਾਰ ਮੈਂ ਬੱਸ ਵਿੱਚ ਬੈਠਾ ਜਾ ਰਿਹਾ ਸੀਗਾ ਕਿਤੇ, ਤੁਹਾਡੀਆਂ ਬੱਸਾਂ ਦਾ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ, ਸਾਡੇ ਇੱਧਰ ਡਰਾਈਵਰ ਹੁੰਦਾ ਆ ਤੇ ਸਭ ਤੋਂ ਅੱਗੇ ਇਕੱਲੀ ਇੱਕ ਸੀਟ ਹੁੰਦੀ ਆ ਫਰੰਟ ਸੀਟ, ਉਹਦੇ ਪਿੱਛੇ 2 ਸੀਟਾਂ ਹੁੰਦੀਆਂ, ਇੱਧਰਲੇ ਪਾਸੇ ਇੰਜਣ ਹੁੰਦਾ ਤੇ ਉਹਦੇ ਪਿੱਛੇ ਫਿਰ ਮੁੜ ਕੇ ਅੱਗੇ ਸੀਟਾਂ ਹੁੰਦੀਆਂ ਨੇ। ਮੈਂ ਇਸ ਪਾਸੇ ਬੈਠਾ ਆ 2 ਵਾਲੀ ਸੀਟ ਦੇ ਉੱਤੇ, ਇੱਧਰ ਕੋਈ ਅਜਨਬੀ ਸਵਾਰੀ ਬੈਠੀ ਆ, ਅੱਗੇ ਸੀਟ ਤੇ ਕੋਈ ਹੋਰ ਬੰਦਾ ਬੈਠਾ ਹੈ। ਕਿਸੇ ਬੱਸ ਸਟਾਪ ਤੇ ਬੱਸ ਰੁਕੀ, ਸਕੂਲ ਜਾਂ ਕਾਲਜ ਦੀਆਂ ਕੁੜੀਆਂ ਪੜ੍ਹ ਛੁੱਟੀ ਹੋਈ ਸੀ ਤੇ ਪੜ੍ਹ ਕੇ ਤੁਰੀਆਂ ਜਾਂਦੀਆਂ ਸੀਗੀਆਂ। ਉਹਨਾਂ ਦੇ ਪਾਣੇ ਵੀ ਇੱਕ ਬੱਸ ਕੋਲੋਂ ਦੀ ਲੰਘ ਗਈ ਤੇ ਲੰਘ ਗਈ, ਉਹਨਾਂ ਨੂੰ ਭੁਲੇਖਾ ਲੱਗਾ, ਬੱਸ ਵਾਲੇ ਨੂੰ ਵੀ ਲੱਗਾ ਵੀ ਬੱਸ ਤਾਂ ਖੜਾਕ ਛੋੜ ਕੇ ਦੇ ਪਾਸੇ ਹੋ ਗਈ ਹੋਣਗੇ। ਮਤਲਬ ਗੱਲ ਮੁੱਕਦੀ ਹੈ ਕਿ ਇੱਕ ਬੱਸ ਜਿਹ 'ਚ ਅਸੀਂ ਬੈਠੇ ਸੀ ਨਾ, ਉਹ ਰੁਕਦਿਆਂ ਇੱਕ ਕੁੜੀ ਨੂੰ ਵੱਜ ਗਈ ਤੇ ਕੁੜੀ ਚਫਾਲ ਥੱਲੇ ਡਿੱਗ ਪਈ, ਉਹਦੀਆਂ ਕਿਤਾਬਾਂ ਖਿਲਰ ਗਈਆਂ, ਕਾਪੀਆਂ ਖਿਲਰ ਗਈਆਂ। ਜਦੋਂ ਉਹ ਕੁੜੀ ਡਿੱਗੀ ਤੇ ਮੇਰੇ ਜਿਵੇਂ ਕਲੇਜੇ ਦਾ ਰੁੱਗ ਭਰਿਆ ਜਾਂਦਾ, ਮੈਨੂੰ ਲੱਗਾ ਵੀ ਪਤਾ ਨਹੀਂ ਕੁੜੀ ਦਾ ਕੋਈ ਅੰਗ ਪੈਰ ਨਾ ਗਿਆ ਹੋਵੇ, ਨੁਕਸਾਨਿਆ ਨਾ ਗਿਆ ਹੋਵੇ, ਬਚ ਗਈ ਹੋਵੇ, ਬਚਾਅ ਹੋ ਗਿਆ ਹੋਵੇ। ਮੈਂ ਬੜੇ ਡੂੰਘੇ ਸਦਮੇ ਦੀ ਹਾਲਤ ਵਿੱਚ ਸਾਂ ਕਿ ਮੇਰੇ ਨਾਲ ਬੈਠੀ ਸਵਾਰੀ ਨੇ ਹੱਥ ਤੇ ਹੱਥ ਮਾਰਿਆ, ਕਹਿੰਦਾ ਆਓ ਮਾਰੀ ਭੜਕਾ ਕੇ। ਮੈਂ ਕਹਿੰਦਾ ਹੁੰਦਾ, ਜਦੋਂ ਉਹ ਕੁੜੀ ਡਿੱਗੀ ਤੇ ਉਸ ਕੁੜੀ ਡਿੱਗੀ ਨੂੰ ਦੇਖ ਕੇ ਮੇਰੇ ਕਲੇਜੇ ਦਾ ਰੁੱਗ ਭਰਿਆ ਗਿਆ। ਜਿਹੜੇ ਬੰਦੇ ਦਾ ਕਿਸੇ ਦੇ ਦੁੱਖ ਨੂੰ ਦੇਖ ਕੇ ਕਲੇਜੇ ਦਾ ਰੁੱਗ ਭਰਿਆ ਜਾਂਦਾ ਆ,
ਉਹ ਹੀ ਕਲਾਕਾਰ ਬਣ ਸਕਦਾ ਆ, ਉਹ ਹੀ ਲੇਖਕ ਬਣ ਸਕਦਾ ਜਿਹੜਾ ਕਹਿੰਦਾ ਉਹ ਮਾਰੀ ਜੇ ਭੜਕਾ ਕੇ ਉਹ ਕਦੀ ਸ਼ਾਇਰ ਦਾ ਕਲਾਕਾਰ ਨਹੀਂ ਬਣ ਸਕਦਾ। ਕਹਿਣਾ ਮੈਂ ਇਹ ਚਾਹ ਰਿਹਾ ਕਿ ਮੇਰੇ ਮਨ ਦੀ ਜ਼ਮੀਨ ਜ਼ਰਖੇਜ਼ ਸੀ ਤੇ ਵਿੱਚ ਬੀਜ ਡਿੱਗ ਪਿਆ ਕਹਾਣੀ ਦਾ। ਤੇ ਜਦੋਂ ਮੇਰਾ ਪਿਤਾ ਇਹ ਪੜ੍ਹ ਕੇ ਸੁਣਾਉਂਦਾ ਸੀਗਾ ਤੇ ਮੈਨੂੰ ਲੱਗਦਾ ਸੀ ਜਿਹੜਾ ਕਾਲੇ ਕਾਲੇ ਅੱਖਰ ਨੇ ਇਹ ਅੱਖਰ ਕਿਵੇਂ ਮਤਾਬੀ ਵਾਂਗ ਬਣ ਪੈਂਦੇ ਨੇ, ਕਿਵੇਂ ਇਹਨਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੰਦੇ ਉੱਠ ਕੇ ਤੁਰਨ ਲੱਗਦੇ ਨੇ, ਹੱਸਣ ਲੱਗਦੇ ਨੇ, ਰੋਣ ਲੱਗਦੇ ਨੇ, ਗਾਉਣ ਲੱਗਦੇ ਨੇ। ਉਹ ਸਾਰਾ ਕੁਝ ਮੇਰੇ ਅੰਦਰ ਵੀ ਹੁੰਦਾ ਸੀਗਾ। ਇੱਕ ਤੇ ਇਹ ਗੱਲ ਤੇ ਮੇਰੇ ਅੰਦਰ ਇਹ ਵੀ, ਮੈਂ ਗੱਲ ਲੰਬੀ ਨਾ ਹੋ ਜਾਏ, ਮੈਂ ਫਿਰ ਥੋੜੀ ਅੱਗੇ ਵਿਚਾਲਦਾ। ਅਗਲੀ ਗੱਲ ਇਹ ਆ, ਬਾਬਾ ਜੀ ਥੱਕ ਗਏ ਹੋ, ਕੋਈ ਸ਼ੇਰ ਸੁਣਾ ਲਓ, ਆ ਜਾਓ ਆ ਜਾਓ, ਤੇਰੀ ਜੂਦਿਆਜ ਕਰਦੀ ਹੈ ਤੁਹਾਨੂੰ। ਫਿਰਦੇ ਤੁਰਦੇ ਰਹਿੰਦੇ ਆ ਜੀ ਵਿਚਾਰੇ, ਕੀ ਕਰਨ ਫਿਰ। ਬਾਕੀ ਕੁਝ ਗੱਲਾਂ ਸਹਿਜ ਹੀ ਤੁਹਾਡੇ ਚ ਆ ਜਾਂਦੀਆਂ ਨੇ, ਸਹਿਜ ਰੂਪ ਵਿੱਚ, ਅਚੇਤ। ਮਸਲ ਕਰੋ, ਮੇਰਾ ਨਾਨਾ ਸਾਡੇ ਪਿੰਡ ਆਇਆ, ਸਿਆਲ ਦੇ ਦਿਨ ਦੇ ਧੁੱਪੇ ਲੰਮੇ ਪਿਆ ਆ, ਅੱਖਾਂ ਮੀਟੀਆਂ ਹੋਈਆਂ ਨੇ। ਮੇਰੇ ਭੈਣ ਦੀ ਸਹੇਲੀ ਗਵਾਂਢਣ ਕੋਈ ਕੁੜੀ ਆਉਂਦੀ ਆ ਤੇ ਉਹ ਆ ਕੇ ਬਾਪੂ ਵੱਲ ਵੇਖ ਕੇ ਕਹਿੰਦੀ ਆ, ਹਾਏ ਨੀ ਭੈਣ, ਬਾਪੂ ਤੇ ਨਿਰਾ ਭਾਜੀ ਵਰਗਾ। ਤੇ ਬਾਪੂ ਨੇ ਅੱਖਾਂ ਖੋਲੀਆਂ ਤੇ ਬਾਪੂ ਕਹਿੰਦਾ, ਨਾ ਪੁੱਤ, ਬਾਪੂ ਭਾਜੀ ਵਰਗਾ ਨਹੀਂ, ਭਾਜੀ ਬਾਪੂ ਵਰਗਾ। ਮਤਲਬ ਸ਼ਬਦਾਂ ਨੂੰ ਟਣਕਾਉਣਾ, ਸ਼ਬਦਾਂ ਨੂੰ ਸਮਝਣਾ। ਮੇਰੇ ਦਾਦੀ ਜੀ ਵੱਡੇ ਹਨ, ਬਹੁਤ ਵੱਡੇ, ਤਿੰਨਾਂ ਉੱਤੇ 93 ਵਰ੍ਹਿਆਂ ਦੇ। ਮੇਰੇ ਦਾਦੀ ਜੀ ਵੱਡੇ ਹਨ, ਬਹੁਤ ਵੱਡੇ, ਤਿੰਨਾਂ ਉੱਤੇ 93 ਵਰ੍ਹਿਆਂ ਦੇ। ਮੇਰੇ ਦਾਦੀ ਜੀ ਛੋਟੇ ਹਨ, ਬਹੁਤ ਛੋਟੇ, ਮਸਾ 4 ਅਤੇ ਅੱਧਾ ਫੁੱਟ। ਇਹ ਕੌਣ ਲਿਖਦਾ ਆ? ਗੁਰਬਖਸ਼ ਸਿੰਘ ਪ੍ਰੀਤ ਲੜੀ, ਸ਼ਬਦਾਂ ਦਾ ਜਾਦੂਗਰ। ਮੇਰੇ ਵਰਗੇ ਲਿਖਣਾ ਹੁੰਦਾ ਤੇ ਉਹਨੇ ਕਹਿਣਾ ਸੀ, ਤਿੰਨਾਂ ਤੇ 93 ਨੇ ਕਹਿਣਾ ਸੀ, ਮੇਰੇ ਦਾਦੀ ਜੀ 96 ਵਰ੍ਹਿਆਂ ਦੇ ਨੇ ਤੇ ਉਹਨਾਂ ਦਾ ਕੱਦ 4.5 ਫੁੱਟ। ਮਤਲਬ ਇਹ ਇਦਾਂ ਦੀਆਂ ਜਿਹੜੀਆਂ ਗੱਲਾਂ ਸਨ ਨਾ, ਇਹ ਤੁਹਾਡੇ ਅੰਦਰ, ਤੁਹਾਡੇ ਮਾਹੌਲ ਵਿੱਚੋਂ, ਤੁਹਾਡੇ ਬਜ਼ੁਰਗਾਂ ਕੋਲੋਂ, ਤੁਹਾਡੇ ਆਸੇ ਪਾਸੇ ਤੁਹਾਡੇ ਅੰਦਰ ਡਿੱਗਦੀਆਂ ਨੇ। ਦੂਜੀ, ਮੇਰੀ ਮਾਂ ਤੇ ਪਿਓ 'ਚ ਫਰਕ ਇਹ ਸੀਗਾ, ਮੇਰਾ ਪਿਓ ਬਹੁਤ ਘੱਟ ਬੋਲਣ ਵਾਲਾ ਬੰਦਾ ਸੀ, ਬਹੁਤ ਸੰਵੇਦਨਸ਼ੀਲ ਬੰਦਾ ਸੀ। ਜਿਵੇਂ ਦੱਸਿਆ ਕਿ ਪੜ੍ਹਦਾ ਸੀਗਾ, ਲਿਟਰੇਚਰ ਪੜ੍ਹਦਾ ਸੀ, ਉਹ ਅਬਜ਼ਰਵ ਕਰਦਾ ਸੀ ਗੱਲਾਂ ਨੂੰ, ਔਰ ਬਹੁਤ ਜਦੋਂ ਕਿਤੇ ਕੰਮ ਦੀ ਗੱਲ ਕਰਨੀ ਹੋਵੇ ਤਾਂ ਗੱਲ ਕਰਦਾ ਸੀ। ਤੇ ਮੇਰੀ ਮਾਂ ਪੂਰੀ ਫੁੱਲ ਗਲਾਦੜ ਸੀਗੀ। ਮਤਲਬ ਉਹਨੇ ਬਾਹਰ ਖੇਤਾਂ ਨੂੰ ਜਾਣਾ ਰੋਟੀ ਲੈ ਕੇ, ਤੇ ਉਹਨੇ ਉਹ ਚੌਥੇ ਥਾਂ ਵੀ ਹਲ ਵਗਦੇ ਹੋਣੇ ਤੇ ਉਹਨੂੰ ਵੀ ਆਖਣਾ, ਉਹ ਜੀਤਿਆ ਮੈਂ ਆ ਜਾ ਪੁੱਤ ਰੋਟੀ ਖਾ ਲਾ, ਮੈਂ ਲੈ ਕੇ ਚੱਲੀ ਤੇਰੇ ਚਾਚੇ ਦੀ। ਮਤਲਬ ਇਸ ਤਰ੍ਹਾਂ ਦੂਰ ਦੂਰ ਤੱਕ। ਜੇ ਸਾਡੇ ਘਰ ਕਿਤੇ ਪ੍ਰਾਹੁਣਾ ਆ ਜਾਣਾ ਨਾ ਕੋਈ, ਤੇ ਮੈਨੂੰ ਯਾਦ ਇੱਕ ਵਾਰ ਮੇਰੀ ਮਾਂ ਕਹਿੰਦੀ ਆ, ਲੈ ਚਰਨ ਸਿਆ ਤੂੰ ਆਇਆ, ਧੰਨ ਭਾਗ, ਜੀ ਆਇਆ ਨੂੰ, ਅਸੀਂ ਤੇ ਤੈਨੂੰ ਉਡੀਕਦੇ ਸਾਂ ਰੋਜ਼ ਹੀ। ਅਸੀਂ ਯਾਰ ਚਰਨ ਸੋ ਆਇਆ ਹੀ ਨਹੀਂ ਕਦੀ। ਆ ਬਰਿਆਮ ਬਸ 8-9 ਸਾਲਾਂ ਦਾ ਹੋਊਗਾ, ਆ ਬਰਿਆਮ ਅਜੇ ਪਰਸੋਂ ਕਹਿਣ ਰਿਹਾ ਸੀਗਾ ਇਹ ਆਪਣਾ ਚਰਨ ਸੋ ਕਦੀ ਆਇਆ ਹੀ ਨਹੀਂ। ਮੈਂ ਬੀਬੀ ਦੇ ਮੂੰਹ ਵੱਲ ਵੇਖਣਾ, ਬੀਬੀ ਕੋਈ ਕੀ ਕਫਰ ਤੋਲੇ ਜਾਂਦੀ, ਮੈਨੂੰ ਪਤਾ ਨਹੀਂਗਾ, ਪਤਾ ਨਹੀਂ ਮੈਨੂੰ ਵੀ ਇਹ ਕੌਣ ਹੈਗਾ ਆ। ਤੇ ਬੀਬੀ ਨੇ ਜਦੋਂ ਲਾਗੋ ਗਾਓ ਭੱਜ ਕੇ ਜੱਫੀ ਪਾ ਗਾਓਗੇ ਚਾਚੇ ਨੂੰ, ਹੁਣ ਪਿਛਾਂ ਖੜੋਤਾ ਹੈ, ਕੱਲ ਅੱਖ ਨੇ ਹਾਇਆ ਕਿਉਂ ਨਹੀਂ। ਮੈਂ ਜੱਫੀ ਪਾਉਣੀ ਸੀ, ਪਾਉਣੀ ਪੈਣੀ। ਪਰ ਬਾਅਦ ਵਿੱਚ ਮੈਨੂੰ ਪਤਾ ਲੱਗਦਾ ਆ ਕਿ ਮਾਂ ਮੇਰੀ ਇੱਕ ਫਿਕਸ਼ਨ ਰਾਈਟਰ ਦਾ ਰੋਲ ਅਦਾ ਕਰਦੀ ਪਈ ਸੀ। ਉਹ ਇਹ ਕਹਿੰਦੀ ਪਈ ਸੀ ਆਉਣ ਵਾਲੇ ਨੂੰ ਕਿ ਜੀ ਆਇਆ ਤੂੰ ਇਸ ਘਰ ਵਿੱਚ ਓਪਰਾ ਨਹੀਂ, ਤੇ ਇਸ ਘਰ ਦਾ ਆਪਣਾ ਜੀ ਆ, ਤੂੰ ਸਾਡਾ ਆਪਣਾ ਆ, ਤਾਂ ਕਿ ਤੈਨੂੰ ਉਹਨੂੰ ਇਹ ਓਪਰਾਪਨ ਮਹਿਸੂਸ ਨਾ ਹੋਵੇ, ਕਿ ਆਪਣਤ ਦਾ ਅਹਿਸਾਸ ਜਾਗੇ ਕਿ ਮੈਂ ਆਪਣਿਆਂ ਦੇ ਘਰ ਵਿੱਚ ਆਇਆ ਹੋਇਆ, ਮੈਂ ਕਿਸੇ ਬਗਾਨੇ ਥਾਂ ਤੇ ਓਪਰੇ ਥਾਂ ਤੇ ਨਹੀਂ ਆਇਆ ਹੋਇਆ।
ਇਹ ਗੱਲਾਂ ਵੀ ਇਹ ਗੱਲ ਮੈਂ ਕਈ ਵਾਰ ਬਹੁਤ ਖਾਮੋਸ਼ ਹੁੰਦਾ ਹੈ, ਮੈਂ ਬਹੁਤ ਘੱਟ ਬੋਲਦਾ ਹੈ। ਜਿਨ੍ਹਾਂ ਨੇ ਮੇਰੀਆਂ ਗੱਲਾਂ ਕਰਦਿਆਂ ਮੈਨੂੰ ਸੁਣਿਆ ਹੋਇਆ ਕਹਿੰਦੇ ਝੂਠ ਬੋਲਦਾ ਹੈ, ਕੁਫਰ ਤੋਲਦਾ ਹੈ, ਇਹ ਕਿਤਾ ਘੱਟ ਬੋਲਦਾ। ਮੈਂ ਬਹੁਤ ਘੱਟ ਬੋਲਦਾ। ਜਦੋਂ ਮੈਂ ਕਿਸੇ ਨਵੇਂ ਬੰਦਿਆਂ ਦੀ ਮਹਿਫਲ ਵਿੱਚ ਹੋਵਾਂ ਮੈਂ ਉਦੋਂ ਆਬਜ਼ਰਵ ਕਰਦਾ ਆਪਣੇ ਪਿਓ ਦੇ ਵਾਂਗੂ, ਤੇ ਜਦੋਂ ਮੈਂ ਯਾਰਾਂ ਦੀ ਢਾਣੀ ਵਿੱਚ ਹੋਵਾਂ ਫਿਰ ਮੈਂ ਆਪਣੀ ਬੀਬੀ ਵਾਂਗੂ ਬੋਲਦਾ ਹੈ। ਤਾਂ ਮੈਂ ਕਹਿੰਦਾ ਨਾ ਕਿ ਮੇਰੀ ਬੀਬੀ ਨੇ ਵੀ ਮੈਨੂੰ ਗਲਪਕਾਰ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ, ਕਿਉਂਕਿ ਗਲਪ ਫਿਕਸ਼ਨ ਜਿਹੜੀ ਉਹ ਹੈ ਇਹੋ ਹੀ ਆ, ਝੂਠ ਨੂੰ ਇਸ ਤਰੀਕੇ ਨਾਲ ਪੇਸ਼ ਕਰੋ ਕਿ ਉਹ ਸੱਚ ਲੱਗਣ ਲੱਗ ਪਏ। ਤੇ ਮੇਰੀ ਬੀਬੀ ਨੇ ਸਭ ਤੋਂ ਖੂਬਸੂਰਤ ਜ਼ਿੰਦਗੀ ਦਾ ਫਿਕਸ਼ਨ ਦਾ ਟੋਟਾ ਜਿਹੜਾ ਮੇਰੀ ਜ਼ਿੰਦਗੀ ਦੇ ਮੇਰੇ ਦਿਲ ਦੇ ਵਿੱਚ ਧਰ ਦਿੱਤਾ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਫਿਰ ਮੈਂ ਅੱਗੇ ਤੁਰਾਂਗਾ। ਉਹ ਇਹ ਹੈ ਕਿ ਮੈਂ ਜੇਲ੍ਹ ਵਿੱਚ ਸੀਗਾ, ਜੇਲ੍ਹ ਚੋਂ ਬਾਹਰ ਆ ਕੇ ਤੇ ਮੈਂ ਅੰਡਰਗਰਾਊਂਡ ਤੁਰਿਆ, ਮੋਗਾ ਜੀ ਸਟੇਸ਼ਨ ਦੀ ਗੱਲ ਹੈ, ਤੇ ਮੈਨੂੰ ਸੁਨੇਹਾ ਮਿਲਿਆ ਵੀ ਤੇਰਾ ਪਿਓ ਬਿਮਾਰ ਹੋ ਗਿਆ ਤੇ ਉਹਦੇ ਨਾੜੀ ਫਟ ਗਈ ਆ ਤੇ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਆ, ਤੇ ਬੀਬੀ ਇਕੱਲੀ ਆ ਉਹਦੀ ਦੇਖਭਾਲ ਕਰਨ ਦੇ ਵਾਸਤੇ, ਤੇ ਤੂੰ ਜਾ। ਮੈਂ ਜਾਣਾ ਹੀ ਸੀ, ਪਿਓ ਸੀ ਮੇਰਾ ਮੈਂ ਤੇ ਮੇਰਾ ਦੋਸਤ ਗਏ। ਤੀਸਰੇ ਇੱਕ ਦਿਨ ਅੱਜ ਕੱਲ੍ਹ ਵਾਂਗੂ ਥਾਂ ਤੇ ਉਹ ਲੈਬਸ ਨਹੀਂ ਸੀ ਖੁੱਲ੍ਹੀਆਂ ਹੋਈਆਂ, ਮੈਡੀਕਲ ਕਾਲਜ ਨੇ ਕੋਈ ਰਿਪੋਰਟ ਉਹਦੀ ਲੈ ਕੇ ਜਾਣੀ ਸੀਗੀ ਤੇ ਉਹਦਾ ਲੈ ਕੇ ਆਉਣਾ ਸੀ, ਰਿਪੋਰਟ ਲੈ ਕੇ ਆਉਣੀ ਸੀ। ਮੈਂ ਤੇ ਮੇਰਾ ਦੋਸਤ ਗਏ, ਰਿਪੋਰਟ ਲੈਂਦਿਆਂ ਕਰਦਿਆਂ ਨੂੰ ਸਾਨੂੰ 2-2:30 ਵੱਜ ਗਏ। ਜਦੋਂ ਅਸੀਂ ਵਾਪਸ ਆਏ ਤੇ ਮੇਰੇ ਪਿਓ ਦੇ ਸਰਾਣੇ ਜਿਹੜਾ ਸਟੂਲ ਪਿਆ ਸੀਗਾ ਉੱਥੋਂ ਉੱਠ ਕੇ ਤੇ ਬੀਬੀ ਬਾਹਰ ਬਰਾਂਡੇ 'ਚ ਆ ਗਈ ਤੇ ਅੰਗਣਵਾੜੀ ਆ ਕੇ ਕਹਿੰਦੀ ਆ ਵੀ ਰੋਟੀ ਖਾਧੀ ਪੁੱਤ ਕਿ ਨਹੀਂ? 2-2:30 ਵੱਜ ਗਏ ਆ, ਰੋਟੀ ਖਾ ਲਈ ਕਿ ਨਹੀਂ ਖਾ ਲਈ? ਅਸੀਂ ਕਹਿੰਦੇ ਬੀਬੀ ਰੋਟੀ ਤੇ ਨਹੀਂ ਖਾਧੀ, ਰਿਪੋਰਟ ਲੈਂਦੇ ਦੇਰ ਹੋ ਗਈ ਆ। ਕਹਿੰਦੀ ਜਾਓ ਮੇਰੇ ਪੁੱਤ, ਫਿਰ ਸਵੇਰ ਦੇ ਭੁੱਖੜ ਭਾਣੇ ਤੁਰੇ ਫਿਰਦੇ ਜੇ, ਵੀ ਤੁਸੀਂ ਹੈਗਾ ਕੋਈ ਨਹੀਂ ਹੈਗਾ ਜੀ, ਜਾ ਕੇ ਰੋਟੀ ਖਾਓ ਤੁਸੀਂ ਤੇ ਫਿਰ ਆਓ ਤੇ ਰਿਪੋਰਟ ਮੈਨੂੰ ਦੇ ਦਿਓ। ਤਾਂ ਉਹ ਖਾ ਲੈਂਦੀ ਹੈ ਡਾਕਟਰ ਨੂੰ ਰਿਪੋਰਟ ਲੈ ਕੇ, ਤੇ ਬੀਬੀ ਕਹਿੰਦੀ ਜਾਓ ਤੁਸੀਂ। ਅਸੀਂ ਰੋਟੀ ਖਾਣ ਚਲੇ ਗਏ, ਰੋਟੀ ਖਾ ਕੇ ਵਾਪਸ ਆਏ ਆ ਤੇ ਬੀਬੀ ਕਹਿੰਦੀ ਆ ਜਾਓ ਹੁਣ ਟੈਕਸੀ ਲੈ ਆ, ਤੁਹਾਡਾ ਪਿਓ ਪੂਰਾ ਹੋ ਗਿਆ। ਕਹਿੰਦੇ ਪੂਰਾ ਤੇ ਉਦੋਂ ਹੀ ਹੋਇਆ ਸੀਗਾ। ਮੈਂ ਸੋਚਿਆ ਵੀ ਸਵੇਰ ਦੇ ਮੇਰੇ ਪੁੱਤ ਭੁੱਖਣ ਭਾਣੇ ਨੇ, ਤੇ ਜੇ ਇਹਨਾਂ ਨੂੰ ਦੱਸ ਦਿੱਤਾ ਤੇ ਹੁਣੇ ਰੋਡ ਪਿੱਟਣ ਪੈ ਜਾਣਾ ਆ, ਤੇ ਫਿਰ ਪਤਾ ਨਹੀਂ ਰਾਤ ਨੂੰ ਕਿ ਕੱਲ ਨੂੰ ਕਿ ਪਰਸੋਂ ਨੂੰ ਰੋਟੀ ਖਾਣ ਨੂੰ ਮਿਲਣੀ ਆ। ਤੇ ਮੈਂ ਕਿਹਾ ਵੀ ਮੇਰੇ ਪੁੱਤ ਰੋਟੀ ਖਾ ਲੈਣ, ਭੁੱਖੇ ਢਿੱਡ ਰੋਡ ਕਰਲਾਉਣ ਨਾ ਪੈ ਜਾਵੇ, ਤੇ ਆ ਹੁਣ ਆਪਣੇ ਮਰੇ ਪਿਓ ਦਾ ਮੂੰਹ ਵੇਖ ਲਾ। ਉਹ ਔਰਤ ਜਿਹਦੀ ਉਸ ਵੇਲੇ ਉਮਰ 40 ਸਾਲ ਦੀ 42 ਸਾਲ ਦੀ ਸੀ, ਤੇ ਜਿਹਦਾ ਘਰ ਵਾਲਾ 45 ਸਾਲ ਦੀ ਉਮਰ ਵਿੱਚ ਛੱਡ ਕੇ ਜਾ ਰਿਹਾ ਸੀ, ਉਹ ਜਿਹਦੇ ਸਾਹਮਣੇ ਵਿਛੋੜੇ ਦਾ ਵਿਧਵਾ ਹੋਣ ਦਾ ਜਿਹੜਾ ਲੰਮਾ ਦੂਰ ਤੱਕ ਦਾ ਦੁੱਖ ਦਾ ਪੈੜਾ ਉੱਪਰ ਭਰਦਾ ਪਿਆ ਹੋਇਆ ਸੀਗਾ, ਉਹ ਉਸ ਵਕਤ ਦੇ ਵਿੱਚ ਵੀ ਆਪਣੇ ਪੁੱਤ ਦੀ ਪੇਟ ਦੀ ਭੁੱਖ ਦਾ ਖਿਆਲ ਰੱਖਦੀ ਆ। ਇਹ ਮੇਰੀ ਮਾਂ ਨੇ ਸਭ ਤੋਂ ਵੱਡਾ ਫਿਕਸ਼ਨ ਦਾ ਟੋਟਾ ਮੇਰੀ ਜ਼ਿੰਦਗੀ 'ਚ ਲਿਖ ਧਰਿਆ, ਔਰ ਮੈਨੂੰ ਉਹ ਅਜੇ ਤੱਕ ਮੈਂ ਆਪਣੇ ਕਲੇਜੇ ਨੂੰ ਲਾ ਕੇ ਰੱਖਿਆ। ਰਹੀ ਗੱਲ ਇੱਕ ਬਚਪਨ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਤੇ ਮੈਂ ਫਿਰ ਅਗਲੀ ਗੱਲ ਕਰਦਾ। ਮੈਂ ਕਹਿ ਰਿਹਾ ਸੀ ਕਿ ਮੇਰਾ ਦਰਦਮੰਦ ਦਿਲ ਜਿਹੜਾ ਸੀ ਨਾ, ਉਹ ਸ਼ੁਰੂ ਤੋਂ ਹੀ ਸੀਗੀ। ਮੈਂ ਕਿਤੇ ਲਿਖਿਆ ਸੀਗਾ, ਮੈਂ ਕਿਹਾ ਸੀ ਮੇਰੇ ਵਡੇਰੇ ਜਿਹੜੇ ਸੀਗੇ ਉਹਨਾਂ ਦੇ ਹੱਥਾਂ 'ਚ ਹਲਾਂ ਦੀਆਂ ਜੰਗੀਆਂ ਹੁੰਦੀਆਂ ਸੀ, ਤੇ ਉਹ ਆਪਣੀ ਫਸਲ ਦੇ ਸਿੱਧੇ ਸਤੋਰ ਸਿੱਟਿਆਂ ਵਾਂਗ ਆਪਣੇ ਸਿਰ ਨੂੰ ਸਵੈਮਾਨ ਵਿੱਚ ਉੱਚਾ ਚੁੱਕ ਕੇ ਜੀਉਣ ਦੀ ਕੋਸ਼ਿਸ਼ ਵਿੱਚ ਜੁਟੇ ਰਹੇ। ਜਦੋਂ ਕਦੀ ਇਹੋ ਜਿਹਾ ਵੇਲਾ ਆਉਂਦਾ, ਉਹ ਹਲਾਂ ਦੀਆਂ ਜੰਗੀਆਂ 'ਚੋਂ ਹੱਥ ਛੱਡ ਕੇ ਤਲਵਾਰਾਂ ਦੀਆਂ ਮੁੱਠਾਂ ਤੇ ਵੀ ਹੱਥ ਰੱਖਦੇ ਰਹੇ। 10 ਨੌਵਾਂ ਦੀ ਕਿਰਤ ਕਰਦੀ ਜਿਨ੍ਹਾਂ ਦਾ ਸੇਵਾ ਸੀ, ਪਰ ਨਾਲ ਇਹ
ਕਿ ਦਸਾਂ ਨੋਵਾਂ ਦੀ ਕਿਰਤ ਤਾਂ ਕਰਨੀ ਆ, ਪਰ ਕਰਨ ਵਾਸਤੇ ਕਿਰਤ ਤਾਂ ਹੋਵੇ ਬੰਦੇ ਕੋਲ, ਕਿਰਤ ਤਾਂ ਹੋਵੇ। ਤੇ ਫਿਰ ਅਗਲੀ ਗੱਲ ਹੈ, ਕਿਰਤ ਹੋਵੇ ਤੇ ਕਿਰਤ ਦੇ ਉੱਤੇ ਆਪਣਾ ਹੱਕ ਵੀ ਹੋਵੇ। ਕਿਰਤ ਕਰੋ ਤੇ ਕਿਰਤ ਤੇ ਹੱਕ ਨਾ ਹੋਵੇ, ਇਹ ਮੈਨੂੰ ਕਦੀ ਪ੍ਰਮਾਣ ਨਹੀਂ ਸੀ ਰਿਹਾ ਮੁੱਢ ਤੋਂ ਹੀ, ਕਿਉਂਕਿ ਇਹਦੇ ਬੀਜ ਵੀ ਨਾ ਸਾਕਮ ਸਭ ਬਚਪਨ 'ਚ ਡਿੱਗ ਗਏ ਸਨ। ਮੇਰੇ ਪਿਤਾ ਨੇ ਆਪਣੀ ਜ਼ਮੀਨ ਕੁਝ ਹਿੱਸੇ ਠੇਕੇ ਤੇ ਵੀ ਦਿੱਤੀ ਹੋਈ ਸੀ, ਤੇ ਮੈਨੂੰ ਉਹ ਦਿਨ ਯਾਦ ਹੈ ਜਦੋਂ ਅਸੀਂ ਗੱਡਾ ਲਿਆ, ਬੋਰੀਆਂ ਲਈਆਂ, ਤੁਲਾਵਾ ਲਿਆ, ਤੇ ਜਿਹਦੇ ਕੋਲੋਂ ਅਸੀਂ ਫਸਲ ਦਿੱਤੀ ਹੋਈ ਸੀ ਬੀਜਣ ਵਾਸਤੇ, ਉਹਨੇ ਕਣਕ ਗਾਹ ਲਈ ਆ, ਬੋੜ ਲੱਗਾ ਹੋਇਆ, ਤੇ ਅਸੀਂ ਉਹਦੇ ਕੋਲੋਂ ਆਪਣੇ ਹਿੱਸੇ ਦੇ ਦਾਣੇ ਜਿਹੜੇ ਸੀ ਉਹ ਲੈਣ ਵਾਸਤੇ ਗਏ ਹੋਏ। ਮੈਂ ਨਾਲ 8-9 ਸਾਲ ਦਾ ਬੱਚਾ, ਮੈਂ ਜਿਹੜੇ ਕਿਸਾਨ ਨੇ ਫਸਲ ਵਾਹੀ ਸੀ, ਬੀਜੀ ਸੀ, ਦਾਣੇ ਕੱਢੇ ਸਨ, ਬੋੜ ਲਾਇਆ ਸੀ, ਬੋਲ ਦਾ ਇੱਕ ਸਿਖਰ ਬਣਾਇਆ ਹੋਇਆ। ਮੇਰੇ ਤੋਂ 2-4 ਸਾਲ ਵੱਡਾ ਉਹਦਾ ਮੁੰਡਾ ਬੋਲ ਦੇ ਆਲੇ ਦੁਆਲੇ ਫਿਰਦਾ ਹੈ, ਤੇ ਜਿਹੜਾ ਅਸੀਂ ਤਲਾਵਾ ਖੜਿਆ, ਉਹਨੇ ਤਕੜੀ ਦਾ ਪੱਲੜਾ ਕਣਕ ਦੇ ਵਿੱਚ ਖੋਬਿਆ, ਬਰਕਤ ਦੁਆ ਤੀਆ ਕਰਕੇ ਬੋਰੀ ਵਿੱਚ ਕਣਕ ਪਈ ਜਾਂਦੀ ਆ, ਤੇ ਉਹ ਮੁੰਡਾ ਇਹ ਦੇਖਦਾ ਪਿਆ ਆ, ਉਹਨੂੰ ਤੇ ਨਹੀਂ ਪਤਾ ਵੀ ਇਹ ਪਹਾੜਾ ਕੀ ਆ, ਇਹ ਕਣਕ ਦੇਣੀ ਕਾ, ਕਣਕ ਤੇ ਸਾਡੀ ਸੀ, ਇਹ ਕਣਕ ਲੈਣ ਵਾਲੇ ਕੌਣ ਆ ਗਏ ਸਾਡੀ? ਉਹ ਸਾਡੀ ਕਣਕ ਸਾਡੀ ਬੋਰੀ 'ਚ ਪਈ ਜਾ ਰਹੀ ਹੈ। ਦੂਜੀ ਬੋਰੀ ਲਈ, ਤੇ ਜਦੋਂ ਐਤਕੀ ਪਲੜਾ ਖੁੱਭਿਆ ਕਣਕ ਦੇ ਵਿੱਚ, ਤੇ ਜਿਹੜਾ ਬੋਲ ਦਾ ਸਿਖਰ ਸੀ ਨਾ ਉੱਤੇ ਲੱਗਾ ਹੋਇਆ, ਉਹ ਡਿੱਗ ਪਿਆ, ਟੱਠ ਪਿਆ, ਤੇ ਕਣਕ ਥੱਲੇ ਨੂੰ ਜਿਸ ਵੇਲੇ ਗਿਰੀ, ਤੇ ਮੁੰਡਾ ਭੱਜ ਕੇ ਪਿਆ ਬੋਲ ਨੂੰ ਵੀ ਉਹਦੀ ਚੋਟੀ ਫਿਰ ਖੜੀ ਕਰ ਦੇਵੇ। ਤੇ ਉਹਦੇ ਪਿਓ ਨੇ ਆਖਿਆ, ਕਹਿਲਿਆ ਉੱਤੇ ਆਉਣ ਦੇ ਥੱਲੇ, ਅਜੇ ਆਪਾਂ ਕਣਕ ਹੋਰ ਦੇਣੀ ਹੈ। ਤੇ ਮੈਂ ਉਸ ਮੁੰਡੇ ਵੱਲ ਦੇਖਦਾ ਪਿਆ, ਉਹਦਾ ਜਿਹੜਾ ਜਦੋਂ ਅਗਲਾ ਪਲੜਾ ਖੁੱਭਿਆ, ਉਸ ਮੁੰਡੇ ਨੇ ਹੌਕਾ ਲਿਆ, ਉਹ ਹੌਕਾ ਮੇਰੇ ਕਲੇਜੇ 'ਚ ਬਹਿ ਗਿਆ। ਅਗਲੇ ਪਲੜੇ ਵਾਲੀ ਜਦੋਂ ਗਿਰੀ, ਪਲੜਾ ਖੁੱਭਿਆ ਵਿੱਚ, ਤੇ ਮੈਨੂੰ ਲੱਗਾ ਇਹ ਪਲੜਾ ਮੁੰਡੇ ਦੇ ਚਿਹਰੇ ਨੂੰ ਦੇਖ ਕੇ, ਮੁੰਡੇ ਦੀ ਉਦਾਸੀ ਨੂੰ ਦੇਖ ਕੇ ਮੈਨੂੰ ਇਸ ਤਰ੍ਹਾਂ ਲੱਗਾ, ਇਹ ਪਲੜਾ ਕਣਕ ਦੀ ਬੋਲ ਵਿੱਚ ਨਹੀਂ ਖੁੱਭਿਆ, ਇਹ ਪਲੜਾ ਇੱਕ ਤਿੱਖੀ ਬਰਛੀ ਆ ਜਿਹੜੀ ਉਸ ਮੁੰਡੇ ਦੇ ਕਲੇਜੇ ਵਿੱਚ ਖੁੱਭ ਗਈ ਆ, ਤੇ ਉਹ ਕਲੇਜੇ ਦੀ ਉਹਦੇ ਵਿੱਚ ਖੁੱਭੀ ਹੋਈ ਬਰਛੀ ਦੀ ਪੀੜ ਅੱਜ ਤੱਕ ਮੈਨੂੰ ਇੱਥੇ ਹੁੰਦੀ ਹੈ। ਇਹ ਮੈਂ ਤੁਹਾਨੂੰ ਪਿਛੋਕੜ ਦੱਸਦਾ ਪਿਆ ਆਪਣਾ, ਬਿਲਕੁਲ। ਤੇ ਮੇਰੇ ਪਿਛੋਕੜ ਦੇ ਵਿੱਚ ਅੱਗੇ ਫਿਰ ਇਹ ਸੀਗਾ, ਇਹ ਤੇ ਮੈਂ ਆਪਣੇ ਪਰਿਵਾਰ ਦੀ ਗੱਲ ਕਰ ਰਿਹਾ, ਮਾਂ ਦੀ ਗੱਲ ਕਰ ਰਿਹਾ, ਆਪਣੇ ਹਾਲਾਤ ਦੀ ਗੱਲ ਕਰਦਾ ਪਿਆ। ਮੇਰਾ ਪਿੰਡ ਪੜਾਣਾ ਹੈ, ਪੁਰਖਿਆਂ ਦਾ, ਜਿਹੜਾ ਜ਼ਿਲ੍ਹੇ ਲਾਹੌਰ ਦੇ ਵਿੱਚ ਇੱਥੇ ਸੀਗਾ। ਛੱਡ ਕੇ ਅਸੀਂ ਸੁਰ ਸਿੰਘ ਪਿੰਡ ਆ ਪਰਲੇ ਪਾਸੇ, ਉੱਥੇ ਮੇਰੇ ਪਿਤਾ ਦੇ ਨਾਨਕੇ ਸੀ, ਤੇ ਮੇਰੀ ਅਸਲੀ ਦਾਦੀ ਜਿਹੜੀ ਸੀਗੀ, ਉਹ ਮੇਰਾ ਪਿਓ ਅਜੇ 3-4 ਮਹੀਨੇ ਦਾ ਸੀ ਜਦੋਂ ਉਹਦੀ ਮੌਤ ਹੋ ਗਈ, ਤੇ ਉਹਦੇ ਮਾਮਾ ਮਾਮੀ ਨੇ ਪਾਲਿਆ ਸੀਗਾ ਉਹਨੂੰ ਆਪਣਾ ਪੁੱਤ ਬਣਾ ਕੇ, ਤੇ ਉਹਨਾਂ ਦਾ ਆਪਣਾ ਪੁੱਤ ਕੋਈ ਨਹੀਂ ਸੀ ਹੈਗਾ, ਬੱਚਾ ਕੋਈ ਨਹੀਂ ਸੀ ਹੈਗਾ। ਔਰ ਮੇਰੀ ਜਿਹਨੂੰ ਮੈਂ ਅਸਲੀ ਦਾਦੀ ਕਹਿੰਦਾ, ਕਿਉਂਕਿ ਆਪਣੀ ਤਾਂ ਅਸਾਂ ਦੇਖੀ ਨਹੀਂ ਸੀ ਨਾ, ਜਿਹੜੀ ਮੇਰੀ ਅਸਲੀ ਦਾਦੀ ਮੇਰੇ ਪਿਓ ਦੀ ਮਾਮੀ ਸੀਗੀ, ਉਹਦੇ ਥਣਾ ਵਿੱਚ ਮੁਹੱਬਤ ਦੇ ਨਾਲ ਜਿਹੜਾ ਸੀਗਾ ਉਹ ਦੁੱਧ ਉਤਰ ਆਇਆ, ਤੇ ਉਹਨੇ ਮੇਰੇ ਪਿਓ ਨੂੰ ਆਪਣਾ ਪੁੱਤ ਬਣਾ ਕੇ ਪਾਲਿਆ। ਔਰ ਉਹ ਪਿੰਡ ਜਿਹੜਾ ਹੈ, ਜਿਸ ਤਰ੍ਹਾਂ ਮੇਰੇ ਸਾਹਿਤਕ ਪੁਰਖਿਆਂ ਦਾ ਜਿਹੜਾ ਬੀਜ ਹੈ ਮੇਰੇ ਅੰਦਰ ਡਿੱਗਾ, ਜਦ ਮੈਂ ਗੁਰਬਖਸ਼ ਸਿੰਘ ਉਹਨਾਂ ਦੀ ਗੱਲ ਕਰ ਰਿਹਾ, ਸਰਦਾਰ ਨਾਨਕ ਸਿੰਘ ਉਹਨਾਂ ਦੀ ਗੱਲ ਕਰ ਰਿਹਾ, ਬਾਅਦ ਵਿੱਚ ਸਿੱਖ ਹੋਰ ਦੂਜੇ ਜਿੰਨੇ ਵੀ ਹੈਗੇ ਸਨ, ਉੱਥੇ ਮੇਰੇ ਪਿੰਡ ਦਾ ਜਿਹੜਾ ਇਤਿਹਾਸ ਸੀਗਾ, ਉਹ ਵੀ ਮੇਰੇ ਅੰਦਰ ਬਚਪਨ ਤੋਂ ਹੀ ਸੀਗਾ। ਮੇਰੇ ਆਪਣੇ ਭਾਈਚਾਰੇ ਤੋਂ, ਮੈਨੂੰ ਪਤਾ ਨਹੀਂ ਤੁਸੀਂ ਗਦਰ ਲਹਿਰ ਬਾਰੇ ਜਾਣਦੇ ਕਿ ਨਹੀਂ ਜਾਣਦੇ। ਗਦਰ ਪਾਰਟੀ ਜਿਹੜੀ ਅਮਰੀਕਾ 'ਚ ਬਣੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਹਿੰਦੂ ਸਿੱਖ ਤੇ ਮੁਸਲਮਾਨ ਇਕੱਠੇ ਹੋ ਕੇ ਜੂਝੇ ਸਨ, ਕੁਰਬਾਨੀਆਂ ਦਿੱਤੀਆਂ,
ਜਾਨਾਂ ਵਾਰੀਆਂ